ਸਾਰੇ ਸੁਣਨ ਵਾਲੇ ਦੋਸਤਾਂ ਬਜ਼ੁਰਗਾਂ ਤੇ ਮਿਹਰਬਾਨਾਂ ਨੂੰ ਜੀਐਸ ਸਟੂਡੀਓ ਦੀ ਤਰਫੋਂ ਨਜ਼ੀਰ ਸੁਲਤਾਨੀ ਦਾ ਸਲਾਮ। ਤੇ ਸਾਡੇ ਜੀਐਸ ਸਟੂਡੀਓ ਅੱਜ ਪੇਸ਼ ਕਰ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲਾ। ਉਹ ਤੁਹਾਨੂੰ ਮੁਗਲ ਆਜ਼ਮ ਦੀ ਦਾਸਤਾਨ ਗਾ ਕੇ ਸੁਣਾਣਗੇ। ਮੁਗਲ ਆਜ਼ਮ ਮੁਗਲ ਖਾਨਦਾਨ ਦੇ ਜਲਾਲੀ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ, ਜਿਹਦਾ ਨਾਂ ਤੁਸੀਂ ਸੁਣਿਆ ਤੇ ਹੋਵੇਗਾ। ਇਹ ਕਹਾਣੀ ਉਸੇ ਅਕਬਰ ਬਾਦਸ਼ਾਹ ਦੀ ਹੈ। ਮੁਗਲਿਆ ਖਾਨਦਾਨ ਦੇ ਤੀਸਰੇ ਚਿਰਾਗ ਅਕਬਰ ਬਾਦਸ਼ਾਹ ਦੇ ਦਾਦੇ ਦਾ ਨਾਂ ਜ਼ਹੀਰੁद्दीन ਬਾਬਰ ਸੀ, ਜਿਨੇ ਮੁਗਲਿਆ ਖਾਨਦਾਨ ਦੀ ਬੁਨਿਆਦ ਰੱਖੀ। ਪਾਣੀਪਤ ਦੀ ਲੜਾਈ ਤੋਂ ਬਾਅਦ ਜ਼ਹੀਰੁद्दीन ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਸ਼ਿਕਸਤ ਦਿੱਤੀ। ਜ਼ਹੀਰੁद्दीन ਬਾਬਰ 4 ਸਾਲ ਤੱਕ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ। ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਤੇ ਅਕਬਰ ਬਾਦਸ਼ਾਹ ਦਾ ਬਾਪ ਨਸੀਰੁद्दीन ਹਮਾਇੂੰ ਸਲਤਨਤ ਦਾ ਬਾਦਸ਼ਾਹ ਬਣ ਗਿਆ। 1542 ਵਿੱਚ ਅਕਬਰ ਬਾਦਸ਼ਾਹ ਉਮਰਕੋਟ ਦੇ ਇਲਾਕੇ ਵਿੱਚ ਪੈਦਾ ਹੋਇਆ। ਉਸ ਵੇਲੇ ਅਕਬਰ ਬਾਦਸ਼ਾਹ ਦੇ ਵਾਲਦ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਦਿੱਲੀ ਦੀ ਹਕੂਮਤ ਗੁਆ ਚੁੱਕੇ ਸਨ ਤੇ ਜਾ ਕੇ ਜੰਗਲਾਂ ਦੇ ਵਿੱਚ ਲੁਕਦੇ ਫਿਰਦੇ ਸਨ। ਅਕਬਰ ਬਾਦਸ਼ਾਹ ਦੀ ਪਰਵਰਿਸ਼ ਅਕਬਰ ਦੇ ਚਾਚੇ ਕਾਮਰਾਨ ਮਿਰਜ਼ਾ ਨੇ ਕੀਤੀ। ਕਾਮਰਾਨ ਮਿਰਜ਼ਾ ਕਾਬਲ ਇਲਾਕੇ ਦਾ ਗਵਰਨਰ ਸੀ। ਅਕਬਰ ਛੋਟੇ ਹੁੰਦਿਆਂ ਤੋਂ ਹੀ ਬੜਾ ਜ਼ਹੀਨ ਤੇ ਤੇਜ਼ ਤਰਾਰ ਸੀ। ਪੜ੍ਹਨ ਲਿਖਣ ਦਾ ਸ਼ੌਕ ਤੇ ਨਹੀਂ ਸੀ, ਪਰ ਉਹਨੇ ਬਚਪਨ ਵਿੱਚ ਹੀ ਤਲਵਾਰਬਾਜ਼ੀ, ਨੇਜ਼ਾਬਾਜ਼ੀ ਤੇ ਘੋੜਸਵਾਰੀ ਸਿੱਖ ਲਈ ਸੀ। 1555 ਵਿੱਚ ਅਕਬਰ ਦੇ ਬਾਪ ਨਸੀਰੁद्दीन ਹਮਾਇੂੰ ਨੇ ਸੂਰੀ ਖਾਨਦਾਨ ਕੋਲੋਂ ਆਪਣੀ ਸਲਤਨਤ ਦੁਬਾਰਾ ਖੋਹ ਲਈ ਤੇ ਉਹ ਆਪਣੇ ਤਖਤ ਤੇ ਆ ਬੈਠਾ। ਉਸ ਵੇਲੇ ਅਕਬਰ ਦੀ ਉਮਰ 13 ਸਾਲ ਸੀ। ਉਹਦੇ 1 ਸਾਲ ਬਾਅਦ ਹਮਾਇੂੰ ਮਰ ਗਿਆ। 14 ਸਾਲ ਦੀ ਉਮਰ ਵਿੱਚ ਅਕਬਰ ਆਪਣੇ ਵਾਲਦ ਦੇ ਤਖਤ ਤੇ ਬੈਠ ਗਿਆ। ਏਡੀ ਛੋਟੀ ਉਮਰ ਵਿੱਚ ਬਾਦਸ਼ਾਹੀ ਸੰਭਾਲਣੀ ਉਹਦੇ ਵਾਸਤੇ ਸੌਖੀ ਨਹੀਂ ਸੀ। ਉਹ ਕਿਵੇਂ ਤਖਤ ਤੇ ਬਹਿੰਦਾ ਏ, ਇਹ ਤੁਹਾਨੂੰ ਸਾਦਕ ਪੱਟੀ ਗਾ ਕੇ ਸੁਣਾਣਗੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਕੀ ਲਿਖਦਾ ਹੈ। ਹਮਾਇੂੰ ਦਾ ਪੁੱਤ ਬਾਦਸ਼ਾਹ ਜਦੋਂ ਅਕਬਰ ਬਣਿਆ, ਆਲ ਦੁਆਲੇ ਦੁਸ਼ਮਣਾ ਆ ਤਾਣਾ ਤਣਿਆ। ਬੈਰਮ ਖਾਂ ਦੇ ਬਾਪ ਦਾ ਜਿਹੜਾ ਯਾਰ ਸੀ ਬਣਿਆ, ਬੈਰਮ ਖਾਂ ਦੇ ਬਾਪ ਦਾ ਜਿਹੜਾ ਯਾਰ ਸੀ ਬਣਿਆ। ਉਹ ਛੋਟਾ ਬੱਚਾ ਵੇਖ ਕੇ, ਉਹ ਛੋਟਾ ਬੱਚਾ ਵੇਖ ਕੇ ਉਹਦਾ ਸਾਥੀ ਬਣਿਆ। ਹੁਕਮ ਸੀ ਜਾਰੀ ਕਰਦਾ ਉਦੋਂ ਬੈਰਮ ਖਾਨ, ਫੌਜਾਂ ਲੈ ਕੇ ਆ ਗਿਆ ਹੀ ਮੂਜਦਾ ਸੀ ਨਾਮ। ਬੈਰਮ ਖਾਨ ਦੀ ਫੌਜ ਵੀ ਆ ਗਈ ਵਿੱਚ ਮੈਦਾਨ ਓਏ, ਬੈਰਮ ਖਾਨ ਦੀ ਫੌਜ ਵੀ ਆ ਗਈ ਵਿੱਚ ਮੈਦਾਨ। ਉਹ ਦੋਨੋਂ ਫੌਜਾਂ ਲੜਦੀਆਂ, ਉਹ ਦੋਨੋਂ ਫੌਜਾਂ ਲੜਦੀਆਂ ਪਾਣੀਪਤ ਮੁਕਾਮ। ਹਿਮੂ ਉੱਥੇ ਮਰਿਆ, ਹਿਮੂ ਉੱਥੇ ਮਰਿਆ ਤੇ ਨਿਕਲੀ ਉਹਦੀ ਜਾਨ। ਉਹਦੀਆਂ ਫੌਜਾਂ ਸੁਣ ਕੇ ਬਈ ਭੱਜ ਪਿਛਾਂ ਨੂੰ ਜਾਣ ਓਏ। ਜਿਹੜੇ ਤੀਰ ਨਾਲ ਮਰਿਆ ਹਿਮੂ ਜਿਹਾ ਆਸਾਨ, ਅਕਬਰ ਦਾ ਉਹ ਤੀਰ ਸੀ ਕੀਤੀ ਜਦੋਂ ਪਛਾਣ। ਜਦੋਂ ਅਕਬਰ 18 ਸਾਲ ਦਾ ਹੋਇਆ ਤੇ ਉਹਨੇ ਵੇਖਿਆ ਬੈਰਮ ਖਾਂ ਉਹਦੇ ਬਚਪਨ ਦੀ ਵਜ੍ਹਾ ਤੋਂ ਕਈ ਫੈਸਲੇ ਆਪਣੀ ਮਰਜ਼ੀ ਨਾਲ ਕਰਦਾ, ਜਿਹਦਾ ਨੁਕਸਾਨ ਸਲਤਨਤ ਨੂੰ ਹੁੰਦਾ। ਅਕਬਰ ਨੂੰ ਉਹਦੇ ਫੈਸਲੇ ਚੰਗੇ ਨਾ ਲੱਗਦੇ। ਜਦੋਂ ਅਕਬਰ ਨੌਜਵਾਨ ਹੋ ਗਿਆ ਤੇ ਉਹਨੇ ਬੈਰਮ ਖਾਨ ਨੂੰ ਢੇਰ ਸਾਰਾ ਮਾਲੋ ਦੌਲਤ ਦੇ ਕੇ ਆਖਿਆ, ਬਾਬਾ ਹੁਣ ਤੁਸੀਂ ਹੱਜ ਨੂੰ ਚਲੇ ਜਾਓ। ਜਦੋਂ ਅਕਬਰ ਨੇ ਬੈਰਮ ਖਾਨ ਕੋਲੋਂ ਵਜ਼ੀਰ ਆਜ਼ਮ ਦਾ ਅਹੁਦਾ ਖੋਹ ਲਿਆ ਤੇ ਬੈਰਮ ਖਾਨ ਬਗਾਵਤ ਤੇ ਉਤਰ ਆਇਆ, ਪਰ ਉਦੋਂ ਅਕਬਰ ਸਮਝਦਾਰ ਹੋ ਚੁੱਕਿਆ ਸੀ। ਅਕਬਰ ਨੇ ਬੈਰਮ ਦੀ ਬਗਾਵਤ ਨੂੰ ਕੁਚਲ ਕੇ ਰੱਖ ਦਿੱਤਾ। ਜਦੋਂ ਸਿਪਾਹੀਆਂ ਨੇ ਬੈਰਮ ਖਾਨ ਨੂੰ ਫੜ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਤੇ ਅਕਬਰ ਬਾਦਸ਼ਾਹ ਨੇ ਉਹਦੇ ਖਿਲਾਫ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ, ਬਲਕਿ ਪਿਆਰ ਨਾਲ ਦੁਬਾਰਾ ਆਖਿਆ, ਬਾਬਾ ਜੀ ਤੁਸੀਂ ਹੱਜ ਕਰਨ ਚਲੇ ਜਾਓ। ਬੈਰਮ ਖਾਨ ਹੱਜ ਵਾਸਤੇ ਜਾਂਦਾ ਪਿਆ ਸੀ। ਰਾਹ ਵਿੱਚ ਕਿਸੇ ਨੇ ਉਹਦੇ ਕਾਫਲੇ ਤੇ ਹਮਲਾ ਕਰ ਦਿੱਤਾ ਤੇ ਬੈਰਮ ਖਾਨ ਮਾਰਿਆ ਗਿਆ। ਅਕਬਰ ਬਾਦਸ਼ਾਹ ਜਿਹੜੇ ਇਲਾਕੇ ਤਾਕਤ ਨਾਲ ਫਤਹ ਨਹੀਂ ਸੀ ਕਰ ਸਕਦਾ, ਉਹਨੂੰ ਸਿਆਸਤ ਨਾਲ ਫਤਹ ਕਰ ਲੈਂਦਾ ਸੀ। ਉਹਨੇ ਰਾਜਪੂਤਾਂ ਦੀ ਇੱਕ ਧੀ ਜਿਹਦਾ ਨਾਂ ਜੋਧਾ ਬਾਈ ਸੀ, ਉਹਦੇ ਨਾਲ ਸ਼ਾਦੀ ਕਰ ਲਈ,
ਜਿਹਦੀ ਵਜ੍ਹਾ ਨਾਲ ਰਾਣਾ ਪ੍ਰਤਾਪ ਦੇ ਨਾਲ ਦੂਜੀਆਂ ਰਾਜਪੂਤ ਰਿਆਸਤਾਂ ਨੇ ਵੀ ਅਕਬਰ ਬਾਦਸ਼ਾਹ ਦੀ ਬਾਦਸ਼ਾਹੀ ਨੂੰ ਮੰਨ ਲਿਆ। ਅਕਬਰ ਨੇ ਆਪਣੇ ਦੌਰ ਵਿੱਚ ਮੁਸਲਮਾਨਾਂ ਦੇ ਨਾਲ ਵੱਡੇ ਉਹਦੇ ਗੈਰ ਮੁਸਲਮਾਨਾਂ ਨੂੰ ਵੀ ਦਿੱਤੇ, ਜਿਹਦੇ ਵਿੱਚ ਹਿੰਦੂ, ਸਿੱਖ, ਈਸਾਈ ਸ਼ਾਮਲ ਸਨ। ਦੂਸਰੇ ਮਜ਼ਹਬਾਂ ਦੇ ਲੋਕ ਵੀ ਅਕਬਰ ਦੇ 9 ਵਜ਼ੀਰਾਂ ਵਿੱਚ 3 ਹਿੰਦੂ ਸਨ। ਅਕਬਰ ਬਾਦਸ਼ਾਹ ਨੇ ਮਜ਼ਹਬੀ ਆਲਮਾਂ ਦੇ ਫੈਸਲੇ ਮੰਨਣ ਤੋਂ ਇਨਕਾਰ ਕਰਕੇ ਇੱਕ ਨਵੇਂ ਦੀਨ ਦੀ ਬੁਨਿਆਦ ਰੱਖੀ, ਜਿਹਦਾ ਨਾਂ ਉਹਨੇ ਦੀਨ-ਏ ਇਲਾਹੀ ਰੱਖਿਆ। ਇਸ ਦੀਨ ਵਿੱਚ ਸਾਰੇ ਮਜ਼ਹਬਾਂ ਦੀਆਂ ਚੰਗੀਆਂ ਗੱਲਾਂ ਸ਼ਾਮਲ ਕੀਤੀਆਂ, ਜਿਹਦੀ ਵਜ੍ਹਾ ਤੋਂ ਸਿੱਖ, ਈਸਾਈ ਤੇ ਹਿੰਦੂ ਵੀ ਅਕਬਰ ਦੇ ਇਸ ਮਜ਼ਹਬ ਦੀ ਕਦਰ ਕਰਨ ਲੱਗ ਪਏ। ਅਕਬਰ ਕਿਵੇਂ ਆਪਣੀ ਹਕੂਮਤ ਚਲਾਉਂਦਾ ਏ, ਇਹ ਤੁਹਾਨੂੰ ਸਾਦਕ ਪੱਟੀ ਗਾ ਕੇ ਸੁਣਾਉਣਗੇ। ਜਦੋਂ ਮਰਿਆ ਬੈਰਮ ਖਾਂ ਤੇ ਸਰ ਅਕਬਰ ਦੇ ਆਈ, ਉਹਨੇ 9 ਵਜ਼ੀਰ ਚੁਣ ਲੈ, ਉਹਨੇ 9 ਵਜ਼ੀਰ ਚੁਣ ਲੈ, ਮੁਸਲਮ ਹਿੰਦੂ ਸਾਈ। ਸਿਆਸਤ ਦੇ ਨਾਲ ਮਾਰਦਾ ਕਰੇ ਨਾ ਉਹ ਲੜਾਈ, ਜੋਦਾ ਸ਼ਾਦੀ ਕਰਕੇ ਘਰ ਅਕਬਰ ਦੇ ਆਈ। ਬੇਟੀ ਸੀ ਰਾਜਪੂਤ ਦੀ ਬੜੀ ਹੋ ਨਿਆਈ, ਰਾਜਪੂਤਾਂ ਨੇ ਮੰਨ ਲਈ, ਉਹ ਰਾਜਪੂਤਾਂ ਨੇ ਮੰਨ ਲਈ ਅਕਬਰ ਦੀ ਸ਼ਾਹੀ। ਆਲਮਾ ਕੇ ਅਕਬਰ ਨੂੰ ਉੱਥੇ ਗੱਲ ਸੁਣਾਈ, ਓਏ ਕਰਨਾ ਤੂੰ ਮਜ਼ਹਬ ਨਾਲ ਬੜੀ ਬੇਵਫਾਈ। ਪਰ ਅਕਬਰ ਨੂੰ ਸੀ ਮੰਨਦੀ ਯਾਰੋ ਕੁੱਲ ਖੁਦਾਈ, ਉਹਨੇ ਬੜੇ ਆਲਮਾਂ ਦੀ ਉੱਥੇ ਤੋਂ ਲਵਾਈ। ਉਹਨੇ ਸਾਰੇ ਮਜ਼ਹਬਾਂ ਦੀ ਯਾਰੋ ਬਾਤ ਮਨਾਈ, ਰਲ ਕੇ ਵਸੋ ਬਣ ਕੇ ਤੁਸੀਂ ਭਾਈ। ਸਜਦੇ ਕਰਦਾ ਅਕਬਰ ਫੇਰੋ ਸਾਰੀ ਜਾਈ, ਹਿੰਦੂ ਧਰਮ ਸੀ ਪੂਜਦਾ ਤੇ ਨਾਲੇ ਸਿੱਖ ਸਾਈ। ਮੰਨਦਾ ਮੰਨਣ ਬਾਦਸ਼ਾਹ ਤੋਂ ਖਲਕ ਤੇ ਉੱਥੇ ਆਈ, ਅਕਬਰ ਆਪਣੀ ਬਾਦਸ਼ਾਹੀ ਫਿਰ ਮਜ਼ਬੂਤ ਬਣਾਈ। ਅਕਬਰ ਆਪਣੀ ਬਾਦਸ਼ਾਹੀ ਫਿਰ ਮਜ਼ਬੂਤ ਬਣਾਈ। ਖੁਸ਼ ਰਹਿੰਦੀ ਸੀ ਉਸ ਦੇ ਯਾਰੋ ਸਭ ਖੁਦਾਈ। ਅਕਬਰ ਬਣਿਆ ਬਾਦਸ਼ਾਹ, ਅਕਬਰ ਬਣਿਆ ਬਾਦਸ਼ਾਹ ਜੀ ਉੱਥੇ ਇੱਕ ਜਲਾਲੀ। ਕਰਦਾ ਹਕੂਮਤ ਬਾਦਸ਼ਾਹ ਦੀ ਫਿਰ ਬੜੀ ਕਮਾਲੀ। ਖਾਲੀ ਨਹੀਂ ਉਹ ਮੋੜਦਾ, ਖਾਲੀ ਨਹੀਂ ਸੀ ਮੋੜਦਾ ਆਏ ਦਰ ਸਵਾਲੀ। ਖੁਸ਼ ਰਹਿੰਦੇ ਸਨ ਉਸ ਤੋਂ ਵੀ ਫੌਜੀ ਸਾਰੇ ਮਾਲੀ, ਖੁਸ਼ ਰਹਿੰਦੇ ਸਨ ਉਸ ਤੋਂ ਵੀ ਫੌਜੀ ਸਾਰੇ ਮਾਲੀ। ਖੁਸ਼ ਰਹਿੰਦੇ ਸਨ ਉਸ ਤੋਂ ਵੀ ਸਾਰੇ ਫੌਜੀ ਮਾਲੀ। ਅਕਬਰ ਬਾਦਸ਼ਾਹ ਦੀ ਬਾਦਸ਼ਾਹੀ ਤੋਂ ਸਾਰੇ ਖੁਸ਼ ਸਨ ਜਦੋਂ ਜੋਧਾ ਬਾਈ ਨਾਲ ਉਹਨੇ ਸ਼ਾਦੀ ਕੀਤੀ ਤੇ ਸਾਰੇ ਦੁਸ਼ਮਣ ਰਾਜਪੂਤ ਉਹਦੇ ਦੋਸਤ ਬਣ ਗਏ। ਜਦੋਂ ਸ਼ਹਿਜ਼ਾਦਾ ਸਲੀਮ ਅਕਬਰ ਦੇ ਘਰ ਪੈਦਾ ਹੋਇਆ ਤੇ ਉਸ ਤੋਂ ਬਾਅਦ ਕੀ ਹੋਇਆ, ਇਹ ਤੁਹਾਨੂੰ ਅਸੀਂ ਦੂਸਰੇ ਹਿੱਸੇ ਵਿੱਚ ਦੱਸਾਂਗੇ। ਇਹਦੇ ਨਾਲ ਹੀ ਸਾਦਕ ਪੱਟੀ ਨੂੰ, ਲਾਲਾ ਜੀ ਨੂੰ ਤੇ ਨਜ਼ੀਰ ਸੁਲਤਾਨੀ ਨੂੰ GS ਸਟੂਡੀਓ ਵੱਲੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।